ਇਕੋਨਮੀ ਦੀ ਗੱਲ ਕੀਤੀ ਸੀ। ਇਕੋਨਮੀ ਦੇ ਨੂੰ ਲੈ ਕੇ ਹਰਜੋਤ ਸਿੰਘ ਜੀ ਬਹੁਤ ਮਾੜੀਆਂ ਖਬਰਾਂ ਆ ਰਹੀਆਂ। ਕੋਈ ਡਰਾਉਣ ਦਾ ਮਕਸਦ ਨਹੀਂ। ਅਸੀਂ ਵਾਰ-ਵਾਰ ਪਹਿਲਾਂ ਤੁਹਾਨੂੰ ਕਹਿੰਦੇ ਆ, ਜੋ ਇਹ ਆંકੜੇ ਆ ਉਹ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ। ਕੰਜ਼ਿਊਮਰ ਪ੍ਰਾਈਸ ਇੰਡੈਕਸ ਉਸਨੇ ਛਾਲ ਮਾਰੀ ਆ 8.6% ਦੇ ਉੱਤੇ ਜਿਹੜਾ ਉਹ ਪਹੁੰਚ ਗਿਆ ਪਿਛਲੀ ਮਈ ਦੇ ਮੁਕਾਬਲੇ ਪਿਛਲੇ ਸਾਲ। US ਦੀ ਇਕੋਨਮੀ ਦੇ ਵਿੱਚ ਮਹਿੰਗਾਈ ਦੀ ਦਰ ਜਿਹੜੀ ਆ ਉਹ ਪਿਛਲੇ 40 ਸਾਲਾਂ ਦੇ ਰਿਕਾਰਡਾਂ ਨੂੰ ਤੋੜ ਚੁੱਕੀ ਆ। ਸੋ ਇਹ ਜਿਹੜਾ ਨਵਾਂ ਆંકੜੇ ਜਿਹੜੇ ਉਹ ਆਏ ਆ, ਕਹਿੰਦੇ ਵੀ ਹੁਣ ਮੰਥ ਟੂ ਮੰਥ ਟੈਲੀ ਕਰੀਏ ਤਾਂ ਪਿਛਲੇ ਮਹੀਨੇ ਦੇ ਮੁਕਾਬਲੇ 1% ਆਲਰੇਡੀ ਮਈ ਮਹੀਨੇ 'ਚ ਪ੍ਰਾਈਸ ਇਨਕਰੀਜ਼ ਹੋਏ ਆ ਅਪ੍ਰੈਲ ਮਹੀਨੇ ਦੇ ਬਾਬਤ। ਜੇ ਪਿਛਲੇ ਸਾਲ ਨੂੰ ਜਾਈਏ ਤਾਂ 8.6%। 1981 ਦੇ ਵਿੱਚ ਸਭ ਤੋਂ ਵੱਡੀ ਰੀਡਿੰਗ ਉਦੋਂ ਦੇਖੀ ਗਈ ਸੀ 8.3%, ਤੇ ਹੁਣ ਇਹ 8.6%। ਕੰਜ਼ਿਊਮਰ ਪ੍ਰਾਈਸ ਇੰਡੈਕਸ ਜਿਸ ਨੂੰ CPI ਜਿਹੜਾ ਉਹ ਆਖਿਆ ਜਾਂਦਾ ਆ ਵੀ ਉਹ ਇੰਨੀ ਜ਼ਿਆਦਾ ਇਸ ਟਾਈਮ ਵੱਧ ਚੁੱਕੀ ਆ। ਕਹਿੰਦੇ ਵੀ ਜਿਹੜਾ ਕੋਰ ਇੰਡੈਕਸ ਹੈਗਾ ਆ ਜਿਹਦੇ ਵਿੱਚ ਰਾਸ਼ਨ ਤੇ ਜਿਹੜੀ એનર્ਜੀ ਆ ਬਿਜਲੀ ਤੇ ਹੁੰਦੀ ਆ ਉਹਨੂੰ ਜੇ ਕੱਢ ਦਿੱਤਾ ਜਾਵੇ ਤਾਂ ਉਹ 0.6% ਉਸ ਦੇ ਵਿੱਚ ਇਜ਼ਾਫਾ ਜਿਹੜਾ ਉਹ ਹੋਇਆ ਆ ਪਿਛਲੇ ਮਹੀਨੇ ਦੇ ਮੁਕਾਬਲੇ। ਸੋ ਬਹੁਤਾਤ ਦੇ ਵਿੱਚ ਮਹਿੰਗਾਈ ਦੀ ਜਿਹੜੀ ਦਰ ਆ ਉਹ ਹੁਣ ਫੂਡ ਨੂੰ ਲੈ ਕੇ ਤੇ ਤੇਲ ਬਿਜਲੀ ਇਹ એનર્ਜੀ ਦੇ ਖੇਤਰ ਦੇ ਵਿੱਚ ਹੁਣ ਜ਼ਿਆਦਾ ਮਹਿੰਗਾਈ ਜਿਹੜੀ ਇਸ ਟਾਈਮ ਵੱਧ ਚੁੱਕੀ ਆ। ਮਈ 2021 ਦੇ ਮੁਕਾਬਲੇ એનર્ਜੀ ਦੀਆਂ ਪ੍ਰਾਈਸਿਸ ਹਰਜੋਤ ਸਿੰਘ ਜੀ ਸਟੈਗਰਿੰਗ 34.6% ਜਿਹੜੀਆਂ ਉਹ ਵਧੀਆਂ ਆ। ਇਸੇ ਬਾਬਤ ਜੇ ਇਕੱਲੇ ਫੂਡ ਦੀ ਰਾਸ਼ਨ ਦੀ ਗੱਲ ਕਰੀਏ ਤਾਂ ਉਹ ਪਿਛਲੇ ਸਾਲ ਦੇ ਮੁਕਾਬਲੇ 10% ਇਸ ਦੇ ਵਿੱਚ ਇਜ਼ਾਫਾ ਹੋ ਚੁੱਕਾ ਹੈ। ਬਿਊਰੋ ਆਫ ਲੇਬਰ ਸਟੈਟਿਸਟਿਕਸ ਨੇ ਇਹ ਜਿਹੜੇ ਆંકੜੇ ਜਿਹੜੇ ਉਹ ਜਾਰੀ ਕੀਤੇ ਆ। ਕਹਿੰਦੇ ਵੀ ਪਹਿਲੀ ਵਾਰ ਹੋਇਆ ਆ ਵੀ 40 ਸਾਲਾਂ ਦੇ ਵਿੱਚ ਮੋਰ ਦੈਨ ਓਵਰ 10 ਜਿਹੜੇ 40 ਇਅਰਸ 4 ਦਹਾਕਿਆਂ ਦੇ ਵਿੱਚ 10% ਤੋਂ ਵੱਧ ਇਜ਼ਾਫਾ ਜਿਹੜਾ ਆ ਪ੍ਰਾਈਸਿਸ ਦੇ ਵਿੱਚ ਇੱਕ ਸਾਲ ਦੇ ਬਾਬਤ ਹੋਇਆ ਆ। ਤੇ ਇਸੇ ਤਰੀਕੇ ਦੇ ਨਾਲ 에ਅਰਲਾਈਨ ਦੇ ਪ੍ਰਾਈਸ ਜਿਹੜੇ ਹਰਜੋਤ ਸਿੰਘ ਜੀ ਉਹ ਵੀ 37.8% ਵਧੇ ਆ। ਨਵੀਆਂ ਗੱਡੀਆਂ ਦੀਆਂ ਕੀਮਤਾਂ 12.6% ਤੇ ਜਿਹੜੀਆਂ ਪੁਰਾਣੀ ਗੱਡੀਆਂ ਦੀਆਂ ਕੀਮਤਾਂ 16.1% ਜਿਹੜੀਆਂ ਪਹੁੰਚੀਆਂ ਆ। ਇਸ ਸਾਰੇ ਕਾਸੇ ਦੇ ਵਿੱਚ ਤੇਲ ਹੌਲੀ ਦੇਣੀ $5 ਪਰ ਗੈਲਨ ਨੂੰ ਜਿਹੜਾ ਨੈਸ਼ਨਲ ਐਵਰੇਜ ਦੇ ਉੱਤੇ ਪਹੁੰਚ ਚੁੱਕਾ ਆ। ਸੋ ਬਿਲਕੁਲ ਅੱਜ ਕੱਲ ਜਿੰਨੇ ਵੀ USA ਦੇ ਰੇਡੀਓ ਸਟੇਸ਼ਨ ਟੀਵੀ ਸਟੇਸ਼ਨ ਤੁਸੀਂ ਦੇਖ ਲਓ, ਕਹਿੰਦੇ ਵੀ ਸਭ ਤੋਂ ਵੱਧ ਟ੍ਰੈਂਡਿੰਗ ਗੈਸ ਸਟੇਸ਼ਨ ਨੂੰ ਲੈ ਕੇ ਹੋ ਰਹੀ ਹੈਗੀ ਆ। ਗੈਸ ਪ੍ਰਾਈਸਿਸ ਨੂੰ ਲੈ ਕੇ ਆ 48.7% ਜਿਸ ਤਰ੍ਹਾਂ ਤੁਸੀਂ ਦੱਸਿਆ ਆ ਪਿਛਲੇ ਸਾਲ ਨਾਲੋਂ ਗੈਸ ਦੀਆਂ ਪ੍ਰਾਈਸਿਸ ਵਧੀਆਂ। ਯੂਜ਼ ਕਾਰਾਂ ਦੀਆਂ 16%, ਨਵੀਆਂ ਦੀ ਤੁਸੀਂ ਦੱਸੇ ਦਿੱਤੀਆਂ। ਫੂਡ 10% ਵਧਿਆ, ਪਰ ਕਹਿੰਦੇ ਸ਼ੁਰੂਆਤ ਹੋਈ ਆ ਹਜੇ, ਇਹ ਸਿਚੁਏਸ਼ਨ ਬਹੁਤ ਬੈਡ ਹੋਣੀ ਆ। ਤੇ ਅੱਜ ਜੇ ਡਾਓ ਜੋਨ ਇੰਡਸਟਰੀਅਲ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਪੂਰੀ ਤਰ੍ਹਾਂ ਰਗੜ ਹੋਏ ਹੈਗੇ ਲੋਕ। ਹੁਣ ਜਦੋਂ ਅਸੀਂ ਤੁਹਾਡੇ ਨਾਲ ਇਸ ਟਾਈਮ ਗੱਲਬਾਤ ਕਰ ਰਹੇ ਹੈਗੇ ਆ, ਡਾਓ ਜੋਨ ਇੰਡਸਟਰੀਅਲ 755 ਪੁਆਇੰਟ ਡਾਊਨ ਹੈਗਾ। ਪਹਿਲਾਂ 800 ਪੁਆਇੰਟ ਡਾਊਨ ਸੀ ਜਦੋਂ ਸ਼ੁਰੂਆਤ ਹੋਈ ਸੀ, 31,518 ਤੇ ਆ। S&P ਇੰਡੈਕਸ 103.9 ਡਾਊਨ ਹੈਗਾ। ਨੈਸਡੈਕ 378.99 ਡਾਊਨ ਹੈਗਾ। ਸੋ ਬਹੁਤ ਵੱਡੇ ਨੰਬਰ ਦੇ ਵਿੱਚ ਸਟਾਕ ਮਾਰਕੀਟ ਡਾਊਨ ਜਾ ਰਹੀ ਹੈਗੀ ਆ। ਉਧਰ ਜਾਪਾਨ ਵਾਲਿਆਂ ਦਾ ਜੈਨ ਡਾਲਰ ਦੇ ਮੁਕਾਬਲੇ ਪੂਰੀ ਤਰ੍ਹਾਂ ਲੁੜਕ ਗਿਆ ਆ। $1 ਦੇ ਮੁਕਾਬਲੇ 150 ਜੈਨ ਦੀ ਪ੍ਰਾਈਸ ਹੋ ਗਈ ਕੀਮਤ। ਕਹਿੰਦੇ ਵੀ ਜੇ ਇਹ ਸਿਚੁਏਸ਼ਨ ਚੱਲਦੀ ਰਹੀ, ਏਸ਼ੀਆ ਦੀ ਗਲੋਬਲੀ ਏਸ਼ੀਆ ਦੇ ਜਿੰਨੇ ਮੁਲਕ ਆ ਉਹਨਾਂ ਦੀ ਮਾਰਕੀਟਸ ਤੇ ਬਹੁਤ ਬੁਰਾ ਅਸਰ ਪਊਗਾ। ਸੋ ਇਕੋਨਮੀ ਨੂੰ ਦੇਖਦੇ ਜਾਈਏ, ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜਾ ਆ ਅਸਰ ਕੱਲਾ ਅਮਰੀਕਾ ਨਹੀਂ ਹੈ, ਪੂਰੇ ਵਰਲਡ ਦੇ ਵਿੱਚ ਇਹਦਾ ਅਸਰ ਪੈ ਰਿਹਾ। ਤੇ ਸਭ ਤੋਂ ਮਾੜੀ ਗੱਲ ਇਹ ਆ ਪਈ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਦੀ ਪ੍ਰਾਈਸ ਬਹੁਤ ਉੱਪਰ ਚਲੇ ਗਈ ਆ। ਆਪਾਂ ਲੱਕੀ ਆ ਫਿਰ ਵੀ ਚਲੋ ਉੱਦਾਂ ਦੇ ਮੁਲਕ ਵਿੱਚ ਵੱਸਦੇ ਆ, ਅਫੋਰਡ ਕਰ ਸਕਦੇ ਆ, ਪਰ ਜਿਹੜੇ ਗਰੀਬ ਮੁਲਕ ਹੈਗੇ ਆ ਉੱਥੇ ਕਹਿੰਦੇ ਭੁੱਖਮਰੀ ਆਉਣ ਦੇ ਪੂਰੇ ਚਾਂਸ ਬਣੇ ਹੋਏ ਆ, ਖਾਸ ਕਰਕੇ ਸਾਊਥ ਅਫਰੀਕਨ ਕੰਟਰੀਜ਼ ਦੇ ਵਿੱਚ। ਜੀ ਬਿਲਕੁਲ, ਅਫਰੀਕਨ ਕੰਟਰੀਜ਼ ਦੇ ਵਿੱਚ ਤੇ ਹੋਰ ਕਈ ਥਾਵਾਂ ਦੇ ਉੱਤੇ ਇੱਦਾਂ ਦੀ ਸਥਿਤੀ ਜਿਹੜੀ ਆ ਉਹ ਬਣ ਸਕਦੀ। ਉਹਦੇ ਵਿੱਚ ਵੱਡਾ ਕਾਰਨ ਜਿਹੜਾ ਯੂਕਰੇਨ ਤੇ ਰੂਸ ਦਾ ਜਿਹੜਾ ਯੁੱਧ ਆ, ਕਿਉਂਕਿ ਉਹਨਾਂ ਦਾ ਅਨਾਜ ਉੱਥੇ ਬਹੁਤ ਜ਼ਿਆਦਾ ਘੱਲਿਆ ਜਾਂਦਾ ਸੀਗਾ। ਸੋ ਹੁਣ ਰੂਸ ਨੇ ਯੂਕਰੇਨ ਦੇ ਅਨਾਜ ਦੇ ਉੱਤੇ ਕਬਜ਼ਾ ਕਰਨ ਦੀ ਬਜਾਏ ਆਪਣੇ ਪ੍ਰੋਫਿਟ ਦੇ ਵਿੱਚ ਉਸ ਨੂੰ ਉਹਨਾਂ ਨੇ ਵੇਚਣਾ ਵੀ ਸ਼ੁਰੂ ਕਰ ਦਿੱਤਾ। ਯੂਕਰੇਨ ਦੇ ਤਾਂ ਆਲਰੇਡੀ ਮਾੜੇ ਹਾਲਾਤ ਉੱਥੇ ਜਿਹੜੇ ਉਹ ਬਣੇ ਪਏ ਆ। ਤੇਲ ਦੀਆਂ ਕੀਮਤਾਂ ਨੂੰ ਲੈ ਕੇ ਸਾਰਾ ਕੁਝ ਜਿਹੜਾ ਆ
ਇਸ ਟਾਈਮ ਝੰਜਟ ਬਣਿਆ ਪਿਆ ਆ। ਕੱਚੇ ਤੇਲ ਦੀਆਂ ਕੀਮਤਾਂ ਇਸ ਟਾਈਮ $122 ਤੱਕ ਕਈ ਥਾਵਾਂ ਦੇ ਉੱਤੇ ਪਰ ਜਿਹੜਾ ਕਰੂਡ ਆਇਲ ਜਿਹੜਾ ਬੈਰਲ ਦੇ ਹਿਸਾਬ ਦੇ ਨਾਲ ਉਹ ਉੱਤੇ ਪਹੁੰਚ ਚੁੱਕੀਆਂ ਹੈਗੀਆਂ ਨੇ। ਸੋ ਕਿਉਂਕਿ ਗੈਸ ਦੀਆਂ ਪ੍ਰਾਈਸਾਂ ਇਹਨਾਂ ਕਰਕੇ ਹੁਣ ਲਗਾਤਾਰ ਵੱਧ ਚੁੱਕੀਆਂ ਹੈਗੀਆਂ ਤੇ ਉਹ ਕਿਤੇ ਥੱਲੇ ਆਉਣ ਦਾ ਕੋਈ ਅਸਾਰ ਜਿਹੜਾ ਉਹ ਨਹੀਂ ਨਜ਼ਰ ਆ ਰਿਹਾ ਹੈਗਾ। ਸਰਕਾਰਾਂ ਦੇ ਵੀ ਹੱਥ ਇਸ ਟਾਈਮ ਖੜੇ ਹੋ ਚੁੱਕੇ ਆ ਇਸ ਮਹਿੰਗਾਈ ਦੇ ਉੱਤੇ ਕਾਬੂ ਪਾਉਣ ਦੇ ਲਈ। ਸੋ ਇਸ ਮਹੀਨੇ ਦੇ ਵਿੱਚ ਫੈਡ ਨੇ ਮੀਟਿੰਗ ਕਰਨੀ ਆ, ਉਹਨਾਂ ਨੇ 100% ਜਿਹੜਾ ਆ 50 ਬੇਸਿਸ ਪੁਆਇੰਟ ਆ ਉਹ ਉਹਨਾਂ ਨੇ ਵਧਾਉਣਾ ਹੀ ਵਧਾਉਣਾ ਆ। ਫਿਰ ਜੁਲਾਈ 'ਚ ਵੀ ਹੋਣੀ ਆ ਮੀਟਿੰਗ, ਸ਼ਾਇਦ ਉਹਦੇ ਵਿੱਚ ਵੀ ਵਧਾ ਦੇਣ। ਫਿਰ ਗਾਂਹ ਜਾ ਕੇ ਆਈ ਥਿੰਕ ਸਤੰਬਰ ਦੇ ਵਿੱਚ ਹੋਣੀ ਆ। ਸੋ ਇਸ ਵਾਰ ਇਸ ਸਾਲ ਦੇ ਵਿੱਚ ਜੇ ਇਨਫਲੇਸ਼ਨ ਦੇ ਉੱਤੇ ਕਾਬੂ ਪੈ ਜਾਵੇ ਤਾਂ ਮੈਂ ਕਹਿੰਦਾ ਵੀ ਬਹੁਤ ਵੱਡੀ ਜਿਹੜੀ ਗੱਲ ਹੋਊਗੀ। ਪਰ ਲੋਕਾਂ ਨੂੰ ਬਹੁਤ ਹੁਣ ਇਹਤਿਆਤ ਦੇ ਨਾਲ, ਧਿਆਨ ਦੇ ਨਾਲ ਜਿਹੜਾ ਖਰਚਾ ਕਰਨ ਦੀ ਜ਼ਰੂਰਤ ਆ। ਸੋ ਇਸ ਲਈ ਤੁਹਾਨੂੰ ਬਾਰ-ਬਾਰ ਕਹਿ ਰਹੇ ਹਾਂ ਵੀ ਮਹਿੰਗਾਈ ਦਾ ਜਦੋਂ ਦੌਰ ਆਉਂਦਾ ਆ ਤੁਹਾਡੇ ਕੋਲ ਪਏ ਜਿਹੜੇ ਡਾਲਰ ਆ ਉਹਦੀ ਕੀਮਤ ਆਲਰੇਡੀ ਗਿਰ ਚੁੱਕੀ ਆ। ਸੋ ਉਸੇ ਹੀ ਜੇ ਤੁਹਾਡੇ ਕੋਲ ਪਹਿਲਾਂ ਵੀ 100 ਸੀ ਤੇ ਹੁਣ ਵੀ 100 ਆ, 100 ਦੇ ਨਾਲ ਹੁਣ $80 ਦਾ ਸਮਾਨ ਇੱਕ ਹਿਸਾਬ ਦੇ ਨਾਲ ਤੁਸੀਂ ਖਰੀਦ ਸਕੋਗੇ। ਏਦਾਂ ਮਹਿੰਗਾਈ ਜਿਹੜੀ ਉਹ ਵਧੀ ਹੈਗੀ ਆ। ਸੋ ਇਹ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ। ਕਿਹੜੀਆਂ ਚੀਜ਼ਾਂ ਚਾਹੀਦੀਆਂ ਉਹੀ ਜਿਹੜੀਆਂ ਉਹ ਖਰੀਦੋ। ਜੇ ਇਸ ਤੋਂ ਬਗੈਰ ਸਰ ਸਕਦਾ ਆ, ਸਾਲ 2 ਸਾਲ ਤੁਸੀਂ ਇੰਤਜ਼ਾਰ ਕਰ ਸਕਦੇ ਆ ਤਾਂ ਤੁਸੀਂ ਜ਼ਰੂਰ ਉਸ ਦੇ ਲਈ ਵੇਟ ਕਰੋ। ਜਿੱਦਾਂ ਹਰਜੋਤ ਜੀ ਨੇ ਆਲਰੇਡੀ ਦੱਸ ਦਿੱਤਾ ਵੀ ਅੱਜ ਸਟਾਕ ਮਾਰਕੀਟ ਵੀ ਚੰਗੀ ਜਿਹੜੀ ਆ ਮੁੱਦੇ ਮੂੰਹ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਹੋਪਫੁਲੀ ਇਨਵੈਸਟਰ ਤਾਂ ਚਾਹੁੰਦਾ ਹੀ ਹੁੰਦਾ ਵੀ ਬਾਏ ਦੀ ਐਂਡ ਆਫ ਦਾ ਡੇ ਤਾਂ ਨੂੰ ਆ ਜਾਵੇ, ਪਰ ਅੱਜ ਹਾਲਾਤ ਕੁਛ ਨਸਾਜ਼ ਜਿਹੇ ਜਿਹੜੇ ਆ ਉਹ ਲੱਗ ਰਹੇ ਆ ਇਸ ਬਾਬਤ। ਸੋ ਧਿਆਨ ਦੇ ਨਾਲ ਚੱਲੋ ਜੀ। ਇਕਨੋਮਿਕ ਡਾਊਨਟਰਨ ਦੀਆਂ ਗੱਲਾਂ ਜਿਹੜੀਆਂ ਇਸ ਦੇ ਵਿੱਚ ਹੈਗੀਆਂ ਆ, ਨਾ ਆਵੇ ਚੰਗੀ ਗੱਲ ਆ, ਪਰ ਇਨਫਲੇਸ਼ਨ ਜਿਹੜੀ ਹੌਟਰ ਦੈਨ ਐਕਸਪੈਕਟਡ ਰਹੀ ਆ 8.6% ਦੇ ਉੱਤੇ ਇਨਫਲੇਸ਼ਨ ਮਈ ਮਹੀਨੇ 'ਚ, ਉਹਦੇ ਨਾਲ ਜ਼ਰੂਰ ਸਾਰਿਆਂ ਨੂੰ ਜਿਹੜਾ ਉਹ ਝਟਕਾ ਲੱਗਾ ਆ। ਸੋ ਨਵਾਂ ਰਿਕਾਰਡ ਪਿਛਲੇ 4 ਦਹਾਕਿਆਂ ਦੇ ਵਿੱਚ, 40 ਸਾਲਾਂ ਦੇ ਵਿੱਚ ਨਿਊ 40 ਈਅਰ ਹਾਈ ਜਿਹੜਾ ਉਹ ਦੇਖਿਆ ਗਿਆ ਆ। ਇਸ ਤੋਂ ਪਹਿਲਾਂ 40 ਸਾਲ ਪਹਿਲਾਂ 8.3% ਜਿਹੜਾ ਮੈਕਸੀਮਮ ਜਿਹੜਾ CPI ਹੈਗਾ ਆ, ਕੰਜ਼ਿਊਮਰ ਪ੍ਰਾਈਸ ਇੰਡੈਕਸ ਜਿਹੜਾ ਵਧਿਆ ਸੀ, ਪਰ ਹੁਣ ਇਹ 8.6% ਦੇ ਉੱਤੇ ਆ ਚੁੱਕਾ ਆ, ਜੋ ਕਿ ਕਿਤੇ ਨਾ ਕਿਤੇ ਖਤਰੇ ਵਾਲੀ ਇੱਕ ਹਿਸਾਬ ਦੇ ਨਾਲ ਗੱਲ ਹੈਗੀ ਆ।